ਅਗਲੀ ਖਬਰ ਵੱਲ ਚੱਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਆ ਉਹ ਵਧਣ ਜਾ ਰਹੇ ਆ। PG&E ਦੇ ਜੋ ਕਸਟਮਰਸ ਹੈਗੇ ਆ, ਸੋ ਆਲਰੇਡੀ ਬਿਜਲੀ ਦੇ ਬਿੱਲ ਬਹੁਤ ਜ਼ਿਆਦੇ ਆ। 16 ਮਿਲੀਅਨ ਲੋਕ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇਹਦੇ ਨਾਲ ਪ੍ਰਭਾਵਿਤ ਹੋਣਗੇ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਉਹ ਆਪਣਾ ਤੇਜ਼ੀ ਦੇ ਨਾਲ ਜਿਹੜਾ ਆ 64 ਸਾਲਾਂ ਬਾਅਦ ਰਿਵਿਊ ਹੁੰਦਾ ਆ, ਉਸ ਰਿਵਿਊ ਨੂੰ ਉਹ ਫਿਨਿਸ਼ ਕਰ ਰਿਹਾ ਆ। ਓਕਲੈਂਡ ਬੇਸਡ ਜਿਹੜੀ ਕੰਪਨੀ ਆ, 70,000 ਸਕੁਅਰ ਮਾਈਲ ਇਹ ਏਰੀਆ ਕਵਰ ਕਰਦੇ ਹੈਗੇ ਆ PG&E ਵਾਲੇ। ਸੋ ਕਹਿੰਦੇ ਭਈ ਇਹਦੇ ਨਾਲ ਕਈਆਂ ਦਾ ਜਿਹੜਾ ਰੇਟ ਆ ਉਹ 13% ਤੱਕ ਵੀ ਵੱਧ ਸਕਦਾ ਹੈਗਾ ਆ। ਜੀ ਬਿਲਕੁਲ। ਸੋ ਇੰਸ਼ੋਰੈਂਸ ਦੇ ਨਾਲ ਤਾਂ ਅਜੇ ਤੱਕ ਹਰਜੋਤ ਸਿੰਘ ਕੋਈ ਡੀਲ ਨਹੀਂ ਬਣ ਰਹੀ ਹੈਗੀ। ਜੇ ਇੱਕ ਵੱਖਰੀ ਖਬਰ ਦੇ ਉੱਤੇ ਜੇ ਚਰਚਾ ਕਰਦੇ ਜਾਈਏ ਤਾਂ ਕੰਪਨੀਜ਼ ਲਗਾਤਾਰ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੀਆਂ ਉਹ ਜਾ ਰਹੀਆਂ। ਕ੍ਰਾਈਸਿਸ ਅਜੇ ਤੱਕ ਵੀ ਅਨਸੋਲਵਡ ਹੈਗਾ ਆ। ਫਾਇਰ ਕਵਰੇਜ ਕੈਲੀਫੋਰਨੀਅਨਸ ਲੈਣਾ ਚਾਹੁੰਦੇ ਆ ਪਰ ਮਿਲ ਨਹੀਂ ਰਹੀ। ਕੰਪਨੀਆਂ ਦੇ ਹੱਥ ਜਿਹੜੇ ਇਸ ਦੇ ਵਿੱਚ ਖੜੇ ਆ ਤੇ ਕਹਿੰਦੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਅਜੇ ਕੋਈ ਇਸ ਦਾ ਸਲਿਊਸ਼ਨ ਜਿਹੜਾ ਨਜ਼ਰ ਨਹੀਂ ਆ ਰਿਹਾ ਹੈਗਾ। ਕੰਜ਼ਿਊਮਰ ਜਿਹੜਾ ਵਾਚਡੌਗ ਉਹਨਾਂ ਨੇ ਕਿਹਾ ਵੀ ਨੈਗੋਸੀਏਸ਼ਨ ਉਹ ਤਾਂ ਬੜੀਆਂ ਚੁੱਪੀ ਦੇ ਵਿੱਚ, ਸੀਕ੍ਰੇਸੀ ਦੇ ਵਿੱਚ ਚੱਲ ਰਹੀਆਂ ਆ, ਪਰ ਜਿਹੜੇ ਪਬਲਿਕ ਇੰਟਰਸਟ ਐਡਵੋਕੇਟਸ ਆ ਉਹਨਾਂ ਨੂੰ ਉਸ ਕਮਰੇ ਦੇ ਵਿੱਚ ਜਾਣ ਵੀ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਵੀ ਲੋਕ ਕੀ ਚਾਹੁੰਦੇ ਨੇ। ਸੋ ਇੰਸ਼ੋਰੈਂਸਿਸ ਛੱਡ ਰਹੀਆਂ ਆ, ਉਹ ਆਪਣੇ ਸਿਰ ਜ਼ਿੰਮੇਵਾਰੀ ਵੀ ਘੱਟ ਲੈਣਾ ਚਾਹੁੰਦੀਆਂ। ਓਬਵੀਅਸਲੀ ਉਹ ਪ੍ਰੋਫਿਟ ਦੇ ਬਿਜ਼ਨਸ ਦੇ ਵਿੱਚ ਇੰਨਾ ਨੁਕਸਾਨ ਹਰ ਸਾਲ ਜਿਹੜੀਆਂ ਉਹ ਝੱਲ ਵੀ ਨਹੀਂ ਸਕਦੀਆਂ। ਪਰ ਲੋਕਾਂ ਦੇ ਲਈ ਕਹਿ ਲਓ ਵੀ ਬੜੀ ਮੁਸ਼ਕਿਲ ਦਾ ਵਕਤ ਆ ਰਿਹਾ ਹੈਗਾ। ਅਗਲੀ ਗੱਲ ਕਰਦੇ ਜਾਈਏ, ਮੀਟਰੀਓਲੋਜਿਸਟ ਵੈਦਰ ਫੋਰਕਾਸਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਕੈਲੀਫੋਰਨੀਆ ਦੇ ਵੈਦਰ ਦੇ ਵਿੱਚ ਫਰਕ ਦੇਖੂਗਾ। ਅਲ ਨੀਨੀਓ ਜਿਹੜਾ ਆ ਪੈਟਰਨ ਕੰਡੀਸ਼ਨਸ ਆ ਉਸ ਦੇ ਹੁਣ ਕਿਆਸ ਰਹੀਆਂ 95% ਤੋਂ ਵੱਧ ਬਣ ਚੁੱਕੀਆਂ ਆ। ਸਟਰੋਂਗ ਅਲ ਨੀਨੀਓ ਇਸ ਵਾਰ ਰਹੇਗਾ। ਅਲ ਨੀਨੀਓ ਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਵੀ ਕੈਲੀਫੋਰਨੀਆ ਦੇ ਵਿੱਚ ਸਿਆਲਾਂ 'ਚ ਜ਼ਿਆਦਾ ਮੀਂਹ ਪੈ ਸਕਦਾ ਹੈ। ਵੈਟ ਵਿੰਟਰ ਦੇ ਕਿਆਸ ਰਹੀਆਂ ਹੈ। ਐਟਮੋਸਫੇਰਿਕ ਪੈਟਰਨ ਉਹ ਇਸ ਦੇ ਨਾਲ ਜਿਹੜਾ ਵਾਰਮਰ ਗਲੋਬਲ ਟੈਂਪਰੇਚਰਸ ਦੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾਂਦਾ ਹੈ ਤੇ ਲੋਕਲੀ ਰੀਜਨਲ ਤੌਰ ਦੇ ਉੱਤੇ ਰੇਨਫਾਲ ਆ ਉਹ ਜ਼ਿਆਦਾ ਹੋਊਗੀ। ਇਸ ਟਾਈਮ ਪੈਸੀਫਿਕ ਓਸ਼ਨ ਦਾ ਜਿਹੜਾ ਈਸਟਰਨ ਇਕੁਆਟੋਰੀਅਲ ਦਾ ਇਲਾਕਾ ਆ ਉਹ 1.6 ਡਿਗਰੀ ਸੈਲਸੀਅਸ ਆਮ ਦੇ ਨਾਲੋਂ, ਨਾਰਮਲ ਦੇ ਨਾਲੋਂ ਵੱਧ ਦੇਖਿਆ ਗਿਆ ਹੈਗਾ ਆ। ਤੇ ਇਸੇ ਪਾਰਟ ਦੇ ਵਿੱਚ ਕਹਿੰਦੇ ਵੀ ਜੇ ਅੱਧਾ ਡਿਗਰੀ ਵੱਧ ਰਹਿੰਦਾ ਆ ਅਕਤੂਬਰ ਦੇ ਐਂਡ ਤੱਕ ਵੀ ਤਾਂ ਅਲ ਨੀਨੀਓ ਡਿਕਲੇਅਰ ਕਰ ਦਿੱਤਾ ਜਾਊਗਾ। ਇਸ ਟਾਈਮ ਸਟਰੋਂਗ ਅਲ ਨੀਨੀਓ ਦੇ 71% ਜਿਹੜੇ ਚਾਂਸਿਸ ਆ ਉਹ ਵਧਣਗੇ। ਇਹਦੇ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਸਦਰਨ ਅਮਰੀਕਾ ਦੇ ਵਿੱਚ ਮੋਸਟਲੀ ਉੱਥੇ ਜ਼ਿਆਦਾ ਜਿਹੜੇ ਮੀਂਹ ਆ ਉਹ ਪੈ ਸਕਦੇ ਹੈਗੇ ਆ। ਸੋ ਐਟਮੋਸਫੇਰਿਕ ਵੇਰੀਏਬਿਲਿਟੀ ਇਹਦੇ ਨਾਲ ਕਾਫੀ ਜ਼ਿਆਦਾ ਵੱਧ ਜਾਊਗੀ। ਸੋ ਇਸ ਵਾਰ ਸਿਆਲਾਂ ਦੇ ਵਿੱਚ ਜ਼ਿਆਦਾ ਮੀਂਹ ਦੇ ਲਈ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਰੈਡੀ ਰਹਿਣਾ ਚਾਹੀਦਾ ਹੈ।